ਇੱਕ ਮੈਂ ਹਾਕੀ ਖੇਡਣੀ ਹੈ, ਇੱਕ ਹੁੰਦਾ ਥੋੜਾ ਪ੍ਰਪੇਅਰ ਕਰਨਾ ਪੈਂਦਾ। ਇਹ ਕਿੰਨਾ ਕੁ ਕਰਨਾ ਪੈਂਦਾ? ਕਿੰਨਾ ਟਾਈਮ ਹੋ ਗਿਆ ਹਾਕੀ ਨਾਲ ਜੁੜਿਆ ਨੂੰ, ਤੇ ਹਾਕੀ ਦੇ ਬਾਰੇ ਹੋਰ ਕੀ ਕੀ ਜਾਣਦੇ ਹੋ? ਪੰਜਾਬ ਦਾ ਹਾਕੀ ਦਾ ਇਤਿਹਾਸ ਹੈ। ਅੱਛਾ, ਜਦੋਂ ਆਪਣੇ ਪੰਜਾਬੀ ਹੋਰ ਮੁੰਡੇ ਨਵੇਂ ਖੇਡਣ ਆਉਂਦੇ ਨੇ, ਤੁਸੀਂ ਕਿਉਂਕਿ ਪਹਿਲਾਂ ਦੇ ਲੱਗੇ ਹੋ, ਕਿਵੇਂ ਲੱਗਦਾ ਉਦੋਂ? ਮੈਨੂੰ ਬਹੁਤ ਵਧੀਆ ਲੱਗਦਾ। ਪੰਜਾਬੀ ਰੇਡੀਓ USA ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸਾਰਿਆਂ ਦਾ ਹੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਲੋਵਿਸ ਦੇ ਵਿੱਚ ਖੜੇ ਹਾਂ, ਗਲੋਬਲ ਵੈਲੀ ਕਲੱਬ ਵਾਲੇ ਮੁੰਡਿਆਂ ਨਾਲ ਗੱਲਬਾਤ ਕਰਾਂਗੇ। ਚੰਗਾ ਲੱਗਦਾ ਜਦੋਂ 7-8 ਸਾਲ 9 ਸਾਲ ਦੇ ਬੱਚੇ ਦੇ ਹੱਥ ਦੇ ਵਿੱਚ ਹਾਕੀ ਦੇਖੀ ਦੀ ਹੈ। ਹਾਕੀ ਸਾਡੀ ਮਾਂ ਖੇਡ ਕਹਿ ਸਕਦੇ ਹਾਂ ਪੰਜਾਬੀਆਂ ਦੀ। ਹਾਕੀ ਨੇ ਪੰਜਾਬੀਆਂ ਨੂੰ ਬੜਾ ਕੁਝ ਦਿੱਤਾ ਤੇ ਪੰਜਾਬੀਆਂ ਨੇ ਹਾਕੀ ਦੇ ਵਿੱਚ ਜੀ ਜਾਨ ਲਾਉਣ ਵਾਲੀ ਕੋਈ ਕਸਰ ਬਾਕੀ ਨਹੀਂ ਛੱਡੀ। ਵੰਡ ਤੋਂ ਪਹਿਲਾਂ ਦਾ, ਵੰਡ ਤੋਂ ਬਾਅਦ ਦਾ ਇੱਕ ਬਹੁਤ ਸਾਰਾ ਇਤਿਹਾਸ ਹੈ ਪੰਜਾਬੀਆਂ ਦਾ ਹਾਕੀ ਦੇ ਨਾਲ, ਤੇ ਗੱਲਬਾਤ ਕਰਾਂਗੇ ਪੰਜਾਬ ਤੋਂ 7 ਸਮੁੰਦਰਾਂ ਪਾਰ ਸਾਡੇ ਜਿਹੜੇ ਪੰਜਾਬੀ ਹੈ, ਅਮਰੀਕੀ ਪੰਜਾਬੀ ਜਵਾਕਾਂ ਦੇ ਨਾਲ। ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਪਰ ਪਹਿਲਾਂ ਜਿਨ੍ਹਾਂ ਦਾ ਹੰਬਲ ਹੈ, ਜਿਨ੍ਹਾਂ ਦਾ ਇਹ ਉਪਰਾਲਾ ਹੈ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਗੋਬਿੰਦ ਸਰਵਰ ਟੀਮ ਦੇ ਕਰਤਾ ਧਰਤਾ ਜਾਂ ਕਹਿ ਲਓ ਚਲਾਉਣ ਵਾਲੇ, ਤੇ ਨਾਲ ਹੀ ਜਿਹੜੇ ਵੈਲੀ ਦੇ ਕਲੱਬ ਦੇ ਬੱਚੇ ਜਾਂਦੇ ਆ ਜਾਂ ਖੇਡਦੇ ਆ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਭਾਈ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡਾ? ਬਹੁਤ ਬਹੁਤ ਸ਼ੁਕਰੀਆ ਜੀ। ਪੰਜਾਬੀ ਰੇਡੀਓ USA ਦਾ ਇੱਥੇ ਪੂਰਾ ਦਿਨ ਤੁਸੀਂ ਕਵਰ ਕਰ ਰਹੇ ਹੋ, ਅਤੇ ਬਹੁਤ ਵੱਧ ਐਫਰਟ ਜਿਹੜਾ ਪੇਰੈਂਟ ਦਾ ਵੀ ਹੈਗਾ, ਜਿਹੜੇ ਇੱਥੇ ਲੈ ਕੇ ਆਏ ਹੋਏ ਨੇ ਬੱਚਿਆਂ ਨੂੰ। ਅਤੇ ਆਪਣੇ ਨਾਲ ਬੋਆਇਜ਼ ਦੀ ਜਿਹੜੀ ਟੀਮ ਹੈਗੀ ਆ, ਗੋਬਿੰਦ ਸਰਵਰ ਦੀ ਹਾਕੀ ਦੀ ਟੀਮ ਆਪਣੇ ਨਾਲ ਖੜੀ ਹੈਗੀ ਆ। ਇਹਨਾਂ ਨੇ ਪਿਛਲੇ 15 ਮਹੀਨੇ ਤੋਂ ਬਹੁਤ ਮਿਹਨਤ ਕੀਤੀ ਆ। ਠੀਕ ਹੈ ਜੀ। ਅੱਛਾ, ਸਾਨੂੰ ਇਹ ਦੱਸੋ ਵੀ ਇੱਕ ਗੋਬਿੰਦ ਸਰਵਰ ਦੀ ਟੀਮ ਹੈ, ਦੇ ਪਲੇਅਰ ਹੈ, ਇੱਕ ਦੂਜਾ ਗਲੋਬਲ ਵੈਲੀ ਸੋ ਵੈਲੀ ਫੀਲਡ ਹਾਕੀ ਕਲੱਬ, ਵੈਲੀ ਫੀਲਡ ਹਾਕੀ ਕਲੱਬ ਆਪਣੇ ਕਲੱਬ ਦਾ ਨਾਮ ਹੈਗਾ ਅਫੀਸ਼ੀਅਲੀ, ਪਰ ਆਪਣੀ ਜਿਹੜੀ ਟੀਮ ਦਾ ਨਾਮ ਹੈਗਾ ਉਹ ਹੈਗਾ ਗੋਬਿੰਦ ਸਰਵਰ। ਬਿਕੋਜ਼ ਜਿੱਥੇ ਬੱਚੇ ਪ੍ਰੈਕਟਿਸ ਕਰਦੇ ਨੇ ਉਹ ਗੁਰਦੁਆਰਾ ਸਾਹਿਬ ਦੇ ਅੰਦਰ, ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉੱਥੇ ਆਪਣੇ ਸਕੂਲ ਦਾ ਨਾਮ ਹੈਗਾ ਗੋਬਿੰਦ ਸਰਵਰ। ਤੇ ਉਹ ਸਕੂਲ ਦੇ ਵਿੱਚ ਜਿੱਥੇ ਬੱਚੇ ਕੀਰਤਨ ਸਿੱਖਦੇ ਨੇ, ਗੱਤਕਾ ਸਿੱਖਦੇ ਨੇ, ਇਸ ਤੋਂ ਇਲਾਵਾ ਉਹਦੇ ਵਿੱਚ ਫਿਰ ਅਸੀਂ ਹਾਕੀ ਤੇ ਵਾਲੀਬਾਲ 2 ਗੇਮਾਂ ਨੂੰ ਐਡ ਕੀਤਾ ਸੀ। ਤੇ ਉਦੋਂ ਫਿਰ ਅਸੀਂ ਹਾਕੀ ਉੱਥੇ ਸ਼ੁਰੂ ਕੀਤੀ 15 ਮਹੀਨੇ ਪਹਿਲਾਂ। ਤੇ ਉੱਥੇ ਆਪਣੇ ਕੋਲ ਡਰਟ ਗਰਾਊਂਡ ਹੈ, ਕੋਈ ਆਪਣੇ ਕੋਲ ਟਰਫ ਫੀਲਡ ਵੀ ਨਹੀਂ ਹੈਗੀ। ਪਰ ਇਹ ਆ ਵੀ ਜਿੱਦਾਂ ਛੋਟੇ ਹੁੰਦਿਆਂ ਮੈਂ ਮਿੱਟੀ ਦੇ ਵਿੱਚ ਹਾਕੀ ਖੇਡਦਾ ਰਿਹਾ ਵਾਂ, ਅਤੇ ਪੰਜਾਬ ਦੇ ਵਿੱਚ ਵੀ 8-10 ਸਾਲ ਮੈਂ ਵੀ ਉੱਥੇ ਖੇਡਿਆ। ਅਤੇ ਪਰ ਮੇਰਾ ਸੁਪਨਾ ਸੀ ਵੀ ਜਿਹੜਾ ਜਿੱਥੇ ਹੁਣ ਮੈਂ ਅਮਰੀਕਾ ਦੀ ਧਰਤੀ 'ਤੇ ਜਾ ਰਿਹਾ ਵਾਂ, ਅਤੇ ਇੱਥੇ ਵੀ ਜਿਹੜੇ ਬੋਆਇਜ਼ ਹੈਗੇ ਨੇ ਜਾਂ ਗਰਲਸ ਜਿੰਨੇ ਬੱਚੇ ਆਪਣੇ ਹੈਗੇ ਨੇ, ਸਾਰੇ ਹਾਕੀ ਖੇਡਣ। ਪਰ ਮੇਰੇ ਕੋਲ ਕੋਈ ਇਹੋ ਜਿਹਾ ਪਲੇਟਫਾਰਮ ਹੈ ਨਹੀਂ ਸੀ। ਅਤੇ ਜਦੋਂ ਪੈਂਡੈਮਿਕ ਸ਼ੁਰੂ ਹੋਇਆ, ਉਹਦੇ ਵਿੱਚ ਫਿਰ ਆਪਾਂ ਨੂੰ ਸਾਰਿਆਂ ਨੂੰ ਇੱਕ ਚੀਜ਼ ਦੀ ਅਵੇਅਰਨੈਸ ਆਈ ਵੀ ਆਪਾਂ ਨੂੰ ਸਾਰਿਆਂ ਨੂੰ ਆਪਣੀ ਹੈਲਥ ਦਾ ਧਿਆਨ ਰੱਖਣਾ ਚਾਹੀਦਾ। ਫਿਰ ਮੈਂ ਆਪਣੇ ਬੇਟਾ ਮੇਰਾ ਹੈਗਾ ਪ੍ਰਥਮਪ੍ਰੀਤ, ਆਪਾਂ ਦੋਵਾਂ ਨੇ ਜਿਹੜੇ ਇੱਥੋਂ ਦੇ ਅਡਲਟ ਪਲੇਅਰਸ ਹੈਗੇ ਨੇ, ਜਿਹੜੇ ਕੋਈ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਜਾਂ ਹੋਰ ਦੂਜੇ ਕਲੱਬਾਂ ਵੱਲੋਂ ਖੇਡੇ ਹੈਗੇ ਸੀ ਕਾਫੀ ਸਮੇਂ ਪਹਿਲਾਂ, ਉਹਨਾਂ ਦੇ ਨਾਲ ਅਸੀਂ ਹਾਕੀ ਖੇਡਣੀ ਸ਼ੁਰੂ ਕੀਤੀ। ਅਤੇ ਹੌਲੀ ਹੌਲੀ ਫਿਰ ਕਿੰਨੇ ਪਲੇਅਰ ਨੇ ਤੁਹਾਡੀ ਟੀਮ? ਆਪਣੀ ਟੀਮ ਦੇ ਵਿੱਚ ਅਪਰੋਕਸ ਟੋਟਲ ਜਿਹੜੇ 50 ਦੇ ਕਰੀਬ ਜਿਹੜੇ ਪਲੇਅਰ ਹੈਗੇ ਨੇ, ਅਤੇ ਇਹ ਪਿਛਲੇ ਸਿਰਫ 15 ਮਹੀਨੇ ਵਿੱਚ ਹੀ ਹੋਏ ਨੇ। ਤੇ ਇਹ ਮੁਕਾਬਲੇ ਹੁਣ ਜਾਂਦੇ ਹੋ ਤੁਸੀਂ, ਮੁਕਾਬਲੇ ਕਰਵਾਉਣ, ਮੁਕਾਬਲੇ ਜਿੰਨੇ ਵੀ ਹੁੰਦੇ ਨੇ ਸਕੂਲਾਂ ਦੇ ਜਾਂ ਕਲੱਬ? ਹਾਂਜੀ, ਇਹ ਸਕੂਲਾਂ ਦੀ ਅਜੇ ਤੱਕ ਕੋਈ ਟੀਮ ਨਹੀਂ ਹੈਗੀ ਫਰੈਜ਼ਨੋ ਦੇ ਵਿੱਚ, ਇਹ ਸਿਰਫ ਆਪਣੇ ਕਲੱਬ ਦੀ ਟੀਮ ਹੀ ਹੈਗੀ ਆ। ਪਰ ਆਪਣਾ ਹੀ ਹੁਣ ਕੋਸ਼ਿਸ਼ ਹੈਗੀ ਵੀ ਜਿੰਨੇ ਵੀ ਇੱਥੋਂ ਦੇ ਐਲੀਮੈਂਟਰੀ ਸਕੂਲਸ ਹੈਗੇ ਨੇ, ਉੱਥੇ ਹਾਕੀ ਨੂੰ ਲੈ ਕੇ ਜਾਇਆ ਜਾਵੇ। ਜਿਵੇਂ ਹੁਣ ਇੱਥੇ ਤੁਸੀਂ ਫੁੱਟਬਾਲ ਦੇ ਮੈਚ ਦੇਖਦੇ ਆ, ਬੁਲਡੌਗਸ ਦੇ ਜਾਂ ਹੋਰ ਫਰੈਜ਼ਨੋ ਦੇ ਵਿੱਚ ਫਰੈਜ਼ਨੋ ਸਟੇਟ ਦੀਆਂ ਗੇਮਾਂ ਚੱਲਦੀਆਂ ਨੇ। ਆਪਣਾ ਸੁਪਨਾ ਹੈ ਵੀ ਇੱਥੇ ਪੂਰਾ ਵੱਡਾ ਸਟੇਡੀਅਮ ਹਾਕੀ ਦਾ ਬਣਿਆ ਹੋਵੇ, ਅਤੇ ਉੱਥੇ ਆਪਣੇ ਕਲੱਬ ਦੀਆਂ ਟੀਮਾਂ ਜਾਂ ਬਾਹਰਲੇ ਦੇਸ਼ਾਂ ਤੋਂ ਵੀ ਟੀਮਾਂ ਨੂੰ ਇਨਵਾਈਟ ਕਰਕੇ ਫਰੈਜ਼ਨੋ ਦੇ ਵਿੱਚ ਖਿਡਾਇਆ ਜਾਵੇ। ਅਸੀਂ ਤੁਹਾਡੇ ਨਾਲ ਫਿਰ ਤੋਂ ਜੁੜਾਂਗੇ, ਗੱਲਬਾਤ ਕਰਾਂਗੇ, ਪਰ ਇਹਨਾਂ ਨਾਲ ਵੀ, ਇਹਨਾਂ ਦੀ ਪੰਜਾਬੀ ਵੀ ਜੋਲ ਗਈ ਕਿੰਨੀ ਕੁ ਚੰਗੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਪ੍ਰਥਮਪ੍ਰੀਤ ਸਿੰਘ। ਅੱਛਾ ਪ੍ਰਥਮਪ੍ਰੀਤ ਜੀ, ਸਾਨੂੰ ਦੱਸੋ ਵੀ ਕਿੰਨਾ ਟਾਈਮ ਹੋ ਗਿਆ ਹਾਕੀ ਨਾਲ ਜੁੜਿਆ ਨੂੰ, ਤੇ ਹਾਕੀ ਦੇ ਬਾਰੇ ਹੋਰ ਕੀ ਕੀ ਜਾਣਦੇ ਹੋ? ਪੰਜਾਬ ਦਾ ਹਾਕੀ ਦਾ ਇਤਿਹਾਸ ਹੈ ਜਾਂ ਕੀ ਕੁਛ ਜਾਣਦੇ ਹੋ? ਆਪਾਂ ਉਦੋਂ ਸ਼ੁਰੂ ਕੀਤਾ ਸੀ ਜਦੋਂ when the pandemic started। ਉਦੋਂ ਡੈਡੀ ਮੈਨੂੰ ਲੈ ਕੇ ਜਾਂਦੇ ਸੀ ਅਤੇ ਆਪਾਂ ਸੀਨੀਅਰ ਟੀਮ ਦੇ ਨਾਲ ਖੇਡਦੇ ਹੁੰਦੇ ਸੀ। ਮੈਂ ਉਦੋਂ ਮੈਨੂੰ ਬਿਲਕੁਲ ਨਹੀਂ ਸੀ ਖੇਡਣਾ ਆਉਂਦਾ, ਮੈਂ ਫੁੱਟਬਾਲ ਖੇਡਣ ਗਿਆ ਸੀ, ਅਤੇ ਅੰਕਲਾਂ ਨੇ ਮੈਨੂੰ ਬੁਲਾ ਲਿਆ, ਕਹਿੰਦੇ ਆ ਜਾ ਖੇਡੀਏ, ਅਤੇ ਮੈਂ ਵਿੱਚ ਵੜ ਗਿਆ ਬਸ, ਅਤੇ ਫਿਰ ਰੋਜ਼ ਆਏਗੀ ਅਤੇ ਖੇਡੀ ਗਈ। ਠੀਕ ਹੈ। ਹੁਣ ਕਿ ਲੇਟੈਸਟ ਕਿਸੇ ਰੀਸੈਂਟਲੀ ਕਿਸੇ ਕੰਪੀਟੀਸ਼ਨ ਦੇ ਵਿੱਚ ਗਏ ਹੋ ਜਾਂ ਤਿਆਰੀਆਂ ਚੱਲ ਰਹੀਆਂ? ਹਾਂਜੀ, ਵੀ ਜਸਟ ਕੇਮ ਬੈਕ ਫਰਮ ਪੈਨਸਿਲਵੇਨੀਆ। ਆਪਣਾ ਉੱਥੇ ਕੈਂਪ ਲੱਗਾ ਸੀ ਹੈਰੀ ਕੋਚ ਨਾਲ। ਠੀਕ ਆ ਜੀ ਜੀ। ਅੱਛਾ, ਹੈਰੀ ਕੋਚ ਜੀ ਅੱਜ ਆਏ ਨੇ ਅਤੇ ਕਾਫੀ ਟੈਕਨੀਕਸ ਦੱਸ ਕੇ ਗਏ ਨੇ, ਕਾਫੀ ਨਵੇਂ ਚੈਲੰਜਸ ਦੱਸ ਕੇ ਗਏ ਨੇ, ਜਿਨ੍ਹਾਂ ਨਾਲ ਆਉਣ ਵਾਲੇ ਦਿਨਾਂ 'ਚ 2-4 ਹੋਣਾ ਪੈਣਾ ਵਾ। ਕਿੰਨਾ ਕੁ ਵਧੀਆ ਲੱਗਦਾ ਕਿਉਂਕਿ ਇੰਟਰਨੈਸ਼ਨਲ ਕੋਚ ਨੇ? ਬਹੁਤ ਵਧੀਆ ਲੱਗਦਾ। ਇਟਸ ਕ੍ਰੇਜ਼ੀ। ਇਟਸ ਨਥਿੰਗ ਲਾਈਕ what we have here। can go ਕਿੰਨੀ ਦੂਰੋਂ ਆਉਂਦੇ ਆ, and he has so much experience and we have so much to learn from him। ਤੇ ਕਿੰਨੇ ਘੰਟੇ ਗਰਾਊਂਡ ਦੇ ਵਿੱਚ ਬਤੀਤ ਕਰਦੇ ਰੋਜ਼ about 2 ਘੰਟੇ। ਠੀਕ ਆ।
ਥੈਂਕ ਯੂ ਪ੍ਰਸਨਪ੍ਰੀਤ, ਬਹੁਤ ਬਹੁਤ ਧੰਨਵਾਦ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ ਤੁਹਾਡਾ? ਗੁਰਮਨਦੀਪ। ਗੁਰਮਨਦੀਪ, ਸਾਨੂੰ ਦੱਸੋ ਕਿੰਨਾ ਟਾਈਮ ਹੋ ਗਿਆ ਹਾਕੀ ਖੇਡਦਿਆਂ? ਲਾਈਕ ਲਾਸਟ ਈਅਰ ਦਾ ਨਵੰਬਰ। ਅੱਛਾ, ਠੀਕ ਹੈ। ਤੇ ਹੁਣ ਅੱਜ ਤੁਹਾਡੀ ਕਾਫੀ ਪ੍ਰੇਜ਼ ਹੋ ਰਹੀ ਸੀ, ਤੁਹਾਨੂੰ ਕਾਫੀ ਪ੍ਰੇਜ਼ ਕੀਤਾ ਗਿਆ ਕੋਚ ਸਾਹਿਬ ਵੱਲੋਂ, ਔਰ ਕਾਫੀ ਇੰਟਰਨੈਸ਼ਨਲ ਮੰਨੇ ਪ੍ਰਮੰਨੇ ਕੋਚ ਨੇ, ਕਿਵੇਂ ਦਾ ਲੱਗਾ? ਗੁੱਡ। ਗੁੱਡ ਲੱਗਾ, ਠੀਕ ਹੈ। ਤੇ ਕੀ ਸੋਚਦੇ ਹੋ ਹੁਣ ਨੈਕਸਟ ਕੰਪੀਟੀਸ਼ਨਸ ਦੇ ਲਈ ਤਿਆਰ ਹੋ? ਯਾ ਫॉर cal cup। ਅੱਛਾ, ਠੀਕ ਹੈ। ਨੈਕਸਟ ਕੰਪੀਟੀਸ਼ਨ ਕਿਹੜਾ ਆ ਰਿਹਾ, ਕੋਈ ਨੇੜੇ ਤੇੜੇ ਯਾਦ ਹੈ? cal cup। ਅੱਛਾ, ਠੀਕ ਹੈ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ ਜੀ? ਪਾਹੁਲਪ੍ਰੀਤ ਸਿੰਘ। ਅੱਛਾ, ਪਾਹੁਲਪ੍ਰੀਤ ਜੀ, ਸਾਨੂੰ ਦੱਸੋ ਵੀ ਹਾਕੀ ਨਾਲ ਜੁੜਿਆ ਨੂੰ ਕਿੰਨਾ ਟਾਈਮ ਹੋ ਗਿਆ, ਤੇ ਹੁਣ ਨੈਕਸਟ ਕਿਹੜੇ ਕੰਪੀਟੀਸ਼ਨਸ ਦੇ ਲਈ ਤਿਆਰੀਆਂ ਹੋ ਰਹੀਆਂ ਨੇ? ਸਾਲ ਕੁ ਡੇਢ ਮੈਂ ਹਾਕੀ ਖੇਡਦਾ ਆ ਰਿਹਾ ਆਪਣੇ ਛੋਟੇ ਭਰਾ ਆਪਣੇ ਡੈਡੀ ਨਾਲ, ਤੇ ਮੈਂ UC ਡੇਵਿਸ ਪੜ੍ਹਦਾ, ਯੂਨੀਵਰਸਿਟੀ ਪੜ੍ਹਦਾ ਉੱਥੇ, ਤੇ ਉੱਥੋਂ ਦੀ ਜਿਹੜੀ ਕਲੱਬ ਹੈ UC ਡੇਵਿਸ ਫੀਲਡ ਹਾਕੀ ਕਲੱਬ, ਉੱਥੇ ਮੈਂ ਹਾਕੀ ਖੇਡਦਾ। ਉੱਥੇ ਮੰਡੇ ਥਰਸਡੇ ਅਸੀਂ ਖੇਡਦੇ ਹਾਂ। ਉੱਥੇ ਬਹੁਤ ਸਾਰੇ ਵਧੀਆ ਪਲੇਅਰਸ ਜਿਹੜੇ ਕੈਲੀਫੋਰਨੀਆ ਤੋਂ ਨੇ, ਜਿਹੜੇ ਉੱਥੇ ਯੂਨੀਵਰਸਿਟੀ ਪੜ੍ਹਨ ਆਉਂਦੇ, ਉਹਨਾਂ ਦਾ ਨਾਲ ਖੇਡਦਾ ਮੈਂ। ਠੀਕ ਹੈ, ਠੀਕ ਹੈ। ਅੱਛਾ, ਜਦੋਂ ਆਪਣੇ ਪੰਜਾਬੀ ਹੋਰ ਮੁੰਡੇ ਨਵੇਂ ਖੇਡਣ ਆਉਂਦੇ ਨੇ, ਤੁਸੀਂ ਕਿਉਂਕਿ ਪਹਿਲਾਂ ਦੇ ਲੱਗੇ ਹੋ, ਕਿਵੇਂ ਲੱਗਦਾ ਉਦੋਂ? ਮੈਨੂੰ ਬਹੁਤ ਵਧੀਆ ਲੱਗਦਾ ਕਿ ਇੱਥੇ ਸਾਰੇ ਬੱਚੇ ਆਏ ਖੇਡਣ ਵਾਸਤੇ। ਪਹਿਲਾਂ ਬਹੁਤ ਥੋੜ੍ਹੇ ਬੱਚੇ ਸੀ, ਅਤੇ ਅਸੀਂ ਦੇਖਦੇ ਸੀ ਕਿ ਬਹੁਤ ਸਾਰੇ ਸਪੋਰਟਸ ਨੇ ਜਿਹਦੇ ਵਿੱਚ ਬੱਚੇ ਖੇਡਦੇ ਨੇ, ਬੱਚੇ ਵਾਲੀਬਾਲ ਖੇਡਦੇ ਨੇ, ਬਾਸਕਟਬਾਲ ਖੇਡਦੇ ਨੇ, ਅਤੇ ਮੈਂ ਦੇਖਿਆ ਕਿ ਅਸੀਂ ਇਕੱਲੇ ਹਾਕੀ ਖੇਡਦੇ। ਮੈਂ ਚਾਹੁੰਦਾ ਕਿ ਬਾਕੀ ਸਾਰੇ ਬੱਚੇ ਵੀ ਸਾਡੇ ਨਾਲ ਹਾਕੀ ਖੇਡਣ, ਅਤੇ ਜਦੋਂ ਬਾਕੀ ਸਾਰੇ ਬੱਚੇ ਹੌਲੀ ਹੌਲੀ ਜੁੜਨ ਲੱਗ ਗਏ ਸਾਡੇ ਨਾਲ ਹਾਕੀ ਖੇਡਣ ਵਾਸਤੇ, ਮੈਨੂੰ ਬਹੁਤ ਵਧੀਆ ਲੱਗਿਆ। ਠੀਕ ਹੈ। ਅੱਛਾ, ਹੋਰ ਕਿਹੜੇ ਪਲੇਅਰ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ? ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਪੰਜਾਬੀ ਦੇ ਵਿੱਚ। ਸਤਿ ਸ਼੍ਰੀ ਅਕਾਲ, ਕੀ ਨਾਮ ਹੈ? ਜੋਤਪਾਲ ਸਿੰਘ। ਜਸਪਾਲ ਸਿੰਘ ਜੀ, 10 ਮਹੀਨੇ। ਸੋ ਇਹ ਜਿਹੜੀ ਆ ਟੀਮ ਆ ਪੂਰੀ, ਔਰ ਭਾਜੀ ਹੋਰ ਦੱਸ ਰਹੇ ਸੀਗੇ ਕਿ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਬਹੁਤ ਸਾਰੀ ਸਟਰਗਲ ਉਹਨਾਂ ਨੂੰ ਕਰਨੀ ਪਈ ਬੱਚਿਆਂ ਨੂੰ ਗਰਾਊਂਡ ਤੱਕ ਲੈ ਕੇ ਆਉਣ ਦੀ। ਹਾਲਾਂਕਿ ਗੇਮ ਕਲਚਰ ਇੱਥੇ ਹੈਗਾ ਵਾ, ਉਹ ਨਹੀਂ ਗੱਲ, ਪਰ ਫਿਰ ਵੀ ਹਾਕੀ ਨਾਲ ਜੋੜਨਾ ਜਾਂ ਹਾਕੀ ਵੱਲ ਪ੍ਰੇਰਿਤ ਕਰਨਾ, ਇਹ ਸ਼ੁਰੂਆਤ ਦੇ ਵਿੱਚ ਸੁਖਾਲਾ ਨਹੀਂ ਸੀਗਾ। ਬੱਚੇ ਆਪਣੇ ਸਕੂਲਸ ਗੇਮਸ ਕਰਦੇ ਨੇ, ਪਰ ਉਹਨਾਂ ਦੀਆਂ ਚੁਆਇਸ ਦੇ ਮੁਤਾਬਕ ਉਹ ਗੇਮਸ ਕਰਦੇ ਨੇ। ਭਾਜੀ ਇੱਕ ਇਹ ਵੀ ਹੈ ਨਾ ਕਿ ਇੱਕ ਹੁੰਦਾ ਕਿ ਗੇਮ ਅੰਦਰੋਂ ਖੇਡਣੀ, ਕਿ ਯਾਰ ਮੈਂ ਹਾਕੀ ਖੇਡਣੀ ਹੈ, ਇੱਕ ਹੁੰਦਾ ਥੋੜਾ ਪ੍ਰਪੇਅਰ ਕਰਨਾ ਪੈਂਦਾ। ਇਹ ਕਿੰਨਾ ਕੁ ਕਰਨਾ ਪਿਆ ਤੁਹਾਨੂੰ? ਵੈਲ, ਇਹ ਪ੍ਰੈਪਰੇਸ਼ਨ ਜਿਹੜੀ ਐਕਚੁਅਲੀ ਸਾਡੀ ਪਲੈਨਿੰਗ ਤਾਂ ਉੱਥੇ ਗੁਰਦੁਆਰਾ ਸਾਹਿਬ ਦੀ ਗਰਾਊਂਡ ਦੇ ਵਿੱਚ ਹੀ ਸੀ ਪਹਿਲਾਂ, ਲੇਕਿਨ ਉੱਥੇ ਕੁਝ ਕਾਰਨਾਂ ਕਰਕੇ ਆਪਣੇ ਕੋਲ ਗਰਾਊਂਡ ਜਿਹੜੀ ਡਰਟ ਦੀ ਸੀ, ਉੱਚੀ ਨੀਵੀਂ ਜਗ੍ਹਾ ਸੀ, ਤਾਂ ਆਪਣੇ ਕੋਲ ਟਰਫ ਦੀ ਗਰਾਊਂਡ ਤਾਂ ਹੈ ਨਹੀਂ ਸੀ। ਹਲੇ ਵੀ ਹੈ ਨਹੀਂ? ਟਰਫ ਦੀ ਅਜੇ ਵੀ ਗਰਾਊਂਡ ਕੋਈ ਨਹੀਂ ਹੈਗੀ। ਹਾਂਜੀ ਹਾਂਜੀ, ਆਪਾਂ 5 ਕੁ ਮਹੀਨੇ ਪਹਿਲਾਂ ਅਮਰੀਕਨ ਸਿੱਖ ਸੰਗਤ ਦਾ ਜਿਹੜਾ ਪ੍ਰੋਗਰਾਮ ਹੋਇਆ ਸੀ, ਉੱਥੇ ਜਿਹੜਾ ਫਰੈਜ਼ਨੋ ਦੇ ਮੇਅਰ ਹੈਗੇ ਨੇ, ਉਹਨੂੰ ਆਪਾਂ ਮੈਮੋਰੈਂਡਮ ਵੀ ਦਿੱਤਾ ਸੀ, ਤੇ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਆਪਾਂ ਫੀਲਡ ਜ਼ਰੂਰ ਬਣਾਵਾਂਗੇ। ਪਰ ਤੁਹਾਨੂੰ ਪਤਾ ਪੋਲੀਟੀਸ਼ੀਅਨ ਦੇ ਪ੍ਰੋਮਿਸ ਕੁਛ ਇਦਾਂ ਦੇ ਹੁੰਦੇ ਨੇ ਵੀ ਟਾਈਮ ਬਹੁਤ ਲੱਗਦਾ। ਪਰ ਆਪਾਂ ਨੂੰ ਜਿਹੜੀ ਟਰਫ ਦੀ ਫੀਲਡ ਤਾਂ ਚਾਹੀਦੀ ਹੈ ਤਾਂ ਕਿ ਬੱਚਿਆਂ ਨੇ ਜਿਹੜੇ ਨੈਕਸਟ ਲੈਵਲ ਦੇ ਜਿਹੜੇ ਕੰਪੀਟੀਸ਼ਨਸ ਖੇਡਣੇ ਨੇ, ਉਹ ਸਾਰੇ ਟਰਫ ਦੇ ਹੋਣੇ ਆ। ਤੇ ਜੇ ਤੁਹਾਨੂੰ ਟਰਫ ਦੇ ਉੱਪਰ ਪ੍ਰੈਕਟਿਸ ਨਹੀਂ ਹੈਗੀ, ਤੇ ਤੁਹਾਨੂੰ ਆਈਡੀਆ ਨਹੀਂ ਹੋਣਾ ਵੀ ਕਿਸ ਤਰੀਕੇ ਨਾਲ ਅਸੀਂ ਗੇਮ ਨੂੰ ਖੇਡਣਾ ਹੈਗਾ ਵਾ। ਪਰ ਫਿਰ ਵੀ ਬੱਚਿਆਂ ਦੇ ਵਿੱਚ ਇੰਨਾ ਵੱਧ ਖੇਡਣ ਦਾ, ਪੰਜਾਬੀ 'ਚ ਕਹਿੰਦੇ ਵੀ ਕੀੜਾ ਬਹੁਤ ਹੈ ਅੰਦਰ, ਬਹੁਤ ਖਿੱਚ ਪੈਂਦੀ ਖੇਡਣ ਦੀ। ਤੇ ਬੱਚੇ ਜਦੋਂ ਸਕੂਲ ਤਾਂ ਆਉਂਦੇ ਨੇ, ਫਿਰ 5-5:30 ਵਜੇ ਆ ਕੇ, ਤੇ ਬੁੱਧਵਾਰ ਨੂੰ, ਸ਼ੁੱਕਰਵਾਰ ਨੂੰ ਤੇ ਐਤਵਾਰ ਨੂੰ ਭੱਜੇ ਆਉਂਦੇ ਨੇ ਬਸ ਵੀ ਅਸੀਂ ਹੁਣ ਹਾਕੀ ਖੇਡਣੀ ਆ। ਨਹੀਂ ਭਾਜੀ, ਇਹ ਵੀ ਇੱਕ ਟੈਕਨੀਕਲੀ ਜੇ ਆਪਾਂ ਸਮਝ ਗਏ ਤਾਂ ਟਰਫ ਦਾ ਇੱਕ ਇਹ ਵੀ ਹੈ ਕਿ ਤੁਹਾਡੇ ਗ੍ਰਿਪਿੰਗ ਦਾ ਬੜਾ ਫਰਕ ਹੈ। ਇੱਕ ਲੈਂਡ ਗ੍ਰਿਪਿੰਗ ਹੈ, ਇੱਕ ਟਰਫ ਗ੍ਰਿਪਿੰਗ ਹੈ। ਟਰਫ ਤੇ ਤੁਹਾਡੀ ਹੈਂਡ ਮੂਵਮੈਂਟ ਬਹੁਤ ਮੈਟਰ ਕਰਦੀ ਹੈ ਹਾਕੀ ਦੇ ਵਿੱਚ। ਇਹ ਟੈਕਨੀਕਲ ਕੁਝ ਪੁਆਇੰਟਸ ਨੇ ਜਿਹੜੇ ਕਿ ਆਮ ਜ਼ਮੀਨ ਤੇ ਟਰਫ ਨਾਲੋਂ ਕੁਝ ਜੁਦਾ ਨੇ। ਤਾਂ ਮੇਰੇ ਖਿਆਲ ਦੇ ਨਾਲ ਜੇ ਟਰਫ ਮਿਲ ਜਾਵੇ ਤਾਂ ਟ੍ਰੇਨਿੰਗ ਬਿਹਤਰ ਹੋਵੇ ਤੇ ਅਗਲੇ ਮੁਕਾਬਲੇ ਲਈ ਤਾਂ ਬਹੁਤ ਈਜ਼ੀ ਹੋ ਸਕਦਾ। ਹਾਂਜੀ ਬਿਲਕੁਲ ਜੀ, ਮੇਰੀ ਬੇਨਤੀ ਹੈਗੀ ਜਿਹੜੇ ਫਰੈਜ਼ਨੋ ਦੇ ਵਿੱਚ ਜਿੰਨੇ ਵੀ ਪੋਲੀਟੀਸ਼ੀਅਨਸ ਨੇ, ਮੇਅਰ ਨੇ, ਜਿੰਨੇ ਵੀ ਕਾਂਗਰਸਮੈਨਸ ਹੈਗੇ ਨੇ, ਤੇ ਜਿਹੜੇ ਉਹਦੇ ਵਿੱਚ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਦੇ ਜਿਹੜੇ ਤਨਾੜ ਬਿਜ਼ਨਸਮੈਨ ਹੈਗੇ ਨੇ, ਉਹਨਾਂ ਨੂੰ ਵੀ ਬੇਨਤੀ ਆ ਵੀ ਉਹ ਜਿਹੜੇ ਪੋਲੀਟਿਕਸ ਦੇ ਨਾਲ ਜੁੜੇ ਹੋਏ ਨੇ, ਜਾਂ ਜਿਹੜੇ ਵੀ ਕਿਤੇ ਹੋਰ ਕੰਪਨੀਆਂ ਨੂੰ ਸਪਾਂਸਰਸ਼ਿਪ ਭੇਜਦੇ ਨੇ, ਜਾਂ ਜਿੱਥੇ ਵੀ ਹੈਗੇ ਨੇ, ਉਹਨਾਂ ਸਾਰਿਆਂ ਨੂੰ ਬੇਨਤੀ ਵੀ ਆਪਣੀ ਜਿਹੜੀ ਕਲੱਬ ਹੈਗਾ ਵੈਲੀਫੀਲਡ ਹਾਕੀ ਕਲੱਬ, ਉਹਨੂੰ ਤੁਸੀਂ ਸਪਾਂਸਰ ਕਰੋ ਤਾਂ ਕਿ ਇਹਨਾਂ ਬੱਚਿਆਂ ਦੇ ਭਵਿੱਖ ਵਾਸਤੇ ਅਸੀਂ ਇੱਥੇ ਇੱਕ ਟਰਫ ਦੀ ਫੀਲਡ ਖੜੀ ਕਰ ਸਕੀਏ, ਤਾਂ ਕਿ ਇਹ ਨੈਕਸਟ ਲੈਵਲ ਦੇ ਜਿਹੜੇ ਕੰਪੀਟੀਸ਼ਨ ਦੇ ਲਈ ਤਿਆਰ ਹੋਣ। ਔਰ ਆਪਾਂ ਬਾਹਰੋਂ ਟੀਮਾਂ ਵੀ ਜਿਹੜੀਆਂ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਦੂਜੀਆਂ ਈਸਟ ਕੋਸਟ ਤੋਂ ਜਿਹੜੀਆਂ ਟੀਮਾਂ, ਉਹਨਾਂ ਨੂੰ ਵੀ ਸੱਦ ਕੇ ਤੇ ਖਿਡਾਈਏ ਤਾਂ ਕਿ ਆਪਣੀ ਜਿਹੜਾ ਨਾਮ ਜਿਹੜਾ ਗੇਮ ਦਾ ਉੱਚਾ ਹੋਵੇ। ਬਿਲਕੁਲ। ਹਾਂਜੀ, ਜਦੋਂ ਅਸੀਂ ਗੱਲਬਾਤ ਕਰ ਰਹੇ ਸੀਗੇ ਉਦੋਂ ਮੈਂ ਇਹ ਗੱਲ ਕਹਿ ਰਿਹਾ ਸੀਗਾ ਕਿ ਜਦੋਂ ਇਹ ਬੱਚੇ ਕੱਲ ਨੂੰ ਇਹਨਾਂ ਦੇ ਵਿੱਚ ਕੋਈ ਵੀ ਬੱਚਾ ਜਦੋਂ ਕਿਸੇ ਫਾਈਨਲ ਮੈਚ ਦੇ ਵਿੱਚ ਤੇ ਉਹਦੇ ਜਰਸੀ US ਦੀ ਪਾਈ ਹੋਊਗੀ ਤੇ ਉਹ ਫਾਈਨਲ ਮੈਚ ਦੇ ਵਿੱਚ ਗੋਲ ਕਰੂਗਾ ਤੇ ਅਸੀਂ ਆਖਾਂਗੇ ਯਾਰ ਫਲਾਨਾ ਸਿੰਘ ਇਹਨੇ ਗੋਲ ਕਰਤਾ, ਯਾਰ ਮੈਚ ਬਦਲਤਾ। ਪਰ ਅੱਜ ਅਸੀਂ ਇਹ ਸਾਨੂੰ ਦਿਨ ਉਦੋਂ ਨਹੀਂ ਯਾਦ ਰਹਿਣੇ, ਉਦੋਂ ਸਾਨੂੰ ਸਿਰਫ ਉਦੋਂ ਦਾ ਇੰਜੋਏ ਯਾਦ ਰਹੂਗਾ। ਪਰ ਅੱਜ ਦੇਖੋ ਕਿ ਘੰਟਿਆਂ ਬੱਧੀ ਮਿਹਨਤ ਔਰ ਨਵੀਆਂ ਤਕਨੀਕਾਂ, ਔਰ ਹੈਰੀ ਜੀ ਬਹੁਤ ਮੰਨੇ ਪ੍ਰਮੰਨੇ ਕੋਚ ਨੇ। ਅੱਜ ਗੋਬਿੰਦ ਸਰਵਰ ਟੀਮ ਦੇ ਨਾਲ ਉਹਨਾਂ ਨੇ ਬਹੁਤ ਸਾਰੀਆਂ ਨਵੀਆਂ ਟੈਕਨੀਕਸ ਸਾਂਝੀਆਂ ਕੀਤੀਆਂ ਨੇ। ਪੰਜਾਬੀ ਰੇਡੀਓ USA ਨੇ ਇਹ ਸਾਰੇ ਇਵੈਂਟ ਨੂੰ ਉਹਨਾਂ ਦੇ ਨਾਲ ਬਕਾਇਦਾ ਸੀ ਉਹਨਾਂ ਨਾਲ ਪਰਸਨਲ ਇੰਟਰਵਿਊ ਵੀ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਆਪਣੇ
ਪਰਸਨਲ ਐਕਸਪੀਰੀਐਂਸਸ ਤੇ ਨਾਲ ਹੀ ਯੂਐਸ ਦੇ ਵਿੱਚ ਆ ਕੇ ਕਿੱਦਾਂ ਦਾ ਲੱਗਿਆ, ਪੰਜਾਬੀ ਕਮਿਊਨਿਟੀ ਚੋਂ ਖਿਡਾਰੀਆਂ ਦੀਆਂ ਕੀ ਸੰਭਾਵਨਾਵਾਂ ਨੇ, ਕਿਉਂਕਿ ਹਾਕੀ ਦੀ ਗੁੜਤੀ, ਜਿਵੇਂ ਮੈਂ ਆਮ ਹੀ ਲਫ਼ਜ਼ ਵਰਤਦਾ ਵਾਂ, ਹਾਕੀ ਦੀ ਗੁੜਤੀ ਹੈ। ਸਾਨੂੰ ਹਾਕੀ ਚੰਗੀ ਨਹੀਂ ਲੱਗਦੀ, ਅਸੀਂ ਹਾਕੀ ਨੂੰ ਖੇਡਦੇ ਨਹੀਂ, ਅਸੀਂ ਹਾਕੀ ਨੂੰ ਮਾਣਦੇ ਹਾਂ। ਸੋ ਚੰਗਾ ਲੱਗਿਆ। ਚੈਲੰਜਸ ਬਹੁਤ ਸੀਗੇ, ਪਰ ਬਾਵਜੂਦ ਇਸ ਦੇ ਅੱਜ ਅਮਰੀਕਾ ਦੇ ਗਰਾਊਂਡਾਂ ਤੇ ਪੰਜਾਬੀਆਂ ਦੀ ਹਾਕੀ ਲਈ ਜਦੋਜਹਿਦ ਲਗਾਤਾਰ ਜਾਰੀ ਹੈ, ਔਰ ਬਹੁਤ ਚੰਗਾ ਲੱਗਦਾ ਜਦੋਂ ਨਿੱਕੇ ਨਿੱਕੇ ਬੱਚੇ ਇਸ ਤਰ੍ਹਾਂ ਗੇਮ ਕਲਚਰ, ਖੇਡ ਕਲਚਰ ਦੇ ਨਾਲ ਜੁੜੇ ਹੋਏ ਆ। ਪੰਜਾਬ ਯਾਦ ਆ ਗਿਆ। ਪੰਜਾਬ ਦੇ ਵਿੱਚ ਵੀ ਬੇਸ਼ੱਕ ਉਪਰਾਲੇ ਬਹੁਤ ਹੋ ਰਹੇ ਨੇ, ਪਰ ਹਾਲੇ ਵੀ ਬਹੁਤ ਹੋਣੇ ਚਾਹੀਦੇ ਨੇ। ਹਾਕੀ ਜਿਹੜੀ ਆ ਸਾਡੇ ਲਈ ਖੱਬੇ ਹੱਥ ਦੀ ਖੇਡ ਆ। ਸੋ ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ